ਸੈਟਅਪ ਕੀ ਹੁੰਦਾ ਹੈ ਅੰਦਰ ਫਿਰ ਕੋਰਟ ਰੂਮ ਦੇ ਵਿੱਚ? ਤੁਸੀਂ ਹੋ ਗਏ, ਦੂਜੇ ਪਾਸੇ ਸਰਕਾਰੀ ਵਕੀਲ ਹੋ ਗਿਆ, ਮੋਹਰੇ ਜੱਜ ਆ, ਉਸ ਤੋਂ ਇਲਾਵਾ ਹੋਰ ਕੌਣ ਉੱਥੇ ਹੁੰਦੇ? ਟਰਾਂਸਲੇਟਰ ਇੱਕ ਜਿਹੜਾ ਹੁੰਦਾ, ਇੰਟਰਪ੍ਰੇਟਰ। ਠੀਕ ਹੈ। ਇੰਟਰਪ੍ਰੇਟਰ ਦਾ ਵੀ ਮਜਾਜ ਬੜਾ। ਇੱਕ ਤਾਂ ਇੰਟਰਪ੍ਰੇਟਰ ਨੂੰ ਮੈਂ ਟਰਾਂਸਲੇਟਰ ਕਹਿਤਾ, ਮੈਨੂੰ ਰੋਕ ਕੇ ਕਹਿੰਦਾ ਮੈਂ ਇੰਟਰਪ੍ਰੇਟਰ ਆ, ਕਹਿੰਦਾ ਮੈਂ ਟਰਾਂਸਲੇਟਰ ਨਹੀਂ। ਮੈਂ ਕਿਹਾ ਚੱਲ ਇੰਟਰਪ੍ਰੇਟਰ ਕਹਿ ਲੈਂਦੇ ਆ। ਮੈਂ ਕਿਹਾ ਹੁਣ ਇੰਟਰਪ੍ਰੇਟਰ ਸਹੀ ਤਰ੍ਹਾਂ ਕਰ, ਜਿਹੜਾ ਕਰਦਾ ਸੀ ਗਲਤ ਕਰਦਾ ਪਿਆ। ਫਰਕ ਕੀ ਹੁੰਦਾ ਜੇ ਦੇਖਿਆ ਜਾਵੇ ਇੰਟਰਪ੍ਰੇਟਰ ਤੇ ਟਰਾਂਸਲੇਟਰ ਚ? ਪੋਟੈਟੋ ਵਾਲੀ ਗੱਲ ਹੀ ਹੋ ਗਈ। ਬੰਦਾ ਕਹਿੰਦਾ ਵੀ ਮੇਰਾ ਅਹੁਦਾ ਉੱਚਾ ਹੈ। ਕਰ ਦੇਣਾ। ਮੈਂ ਕਿਹਾ ਅਗਲੀ ਮੇਰੀ, ਮੈਂ ਕਿਹਾ ਚੱਲ ਇੰਟਰਪ੍ਰੇਟਰ ਤੈਨੂੰ ਕਹਿ ਦਿੰਦੇ, ਪਰ ਮੈਂ ਏਦਾਂ ਕਿ ਮੈਂ ਕਿਹਾ ਤੂੰ ਟਰਾਂਸਲੇਟ ਨਹੀਂ ਸਹੀ ਕਰਦਾ ਪਿਆ। ਜੇ ਮੈਂ ਕਿਹਾ ਨਹੀਂ ਕੀਤਾ ਫਿਰ ਮੈਂ ਕਿਹਾ ਟਰਾਇਲ ਮੈਨੂੰ ਰੋਕਣਾ ਪੈਣਾ। ਤੇ ਕਈ ਵਾਰੀ ਨਾ ਆਪਣੇ ਪੰਜਾਬੀ ਆਉਂਦੀ ਨਹੀਂ ਆਪਣੇ ਸਹੀ ਤਰੀਕੇ ਨਾਲ, ਦੂਜੇ ਦੇਸ਼ਾਂ ਵਾਲੇ ਆ ਜਾਂਦੇ ਪੰਜਾਬ ਉਹ ਕੀਤਾ। ਤੇ ਕਈ ਵਾਰੀ ਜਿਹੜੇ ਵੈਬਐਕਸ ਵਾਲੇ ਹੁੰਦੇ ਉਹਨਾਂ ਦੇ ਵੀ ਕਈ ਵਾਰੀ ਪ੍ਰੋਬਲਮ ਹੈ। ਇਹਨਾਂ ਨੂੰ ਟਰਾਂਸਲੇਟਰ ਦੀ ਐਕਚੁਅਲੀ ਪ੍ਰੋਬਲਮ ਵੀ ਹੈ, ਕਈ ਵਾਰੀ ਜਵਾਕ ਰੋਂਦੇ ਹੁੰਦੇ ਪਿੱਛੋਂ ਦੀ, ਅੱਛਾ, ਨਾਲ ਦੇ ਕਮਰੇ ਚੋਂ। ਤੇ ਕਾਲੀ ਜਿਹੀ ਜਿੱਦਾਂ ਉਹ ਹੈਗਾ। ਤੇ ਕਈ ਜਿਹੜੇ ਇੰਟਰਪ੍ਰੇਟਰ ਆ ਬੜੇ ਵਧੀਆ ਤਰੀਕੇ ਨਾਲ ਜੋਸ਼ ਜਿਹਾ ਪਾ ਕੇ, ਇਮੋਸ਼ਨ ਪਾ ਕੇ ਜਿੱਦਾਂ ਕਰਦੇ। 2-4 ਹੈਗੇ, ਜਦੋਂ ਉਹ ਆ ਜਾਂਦੇ ਆਪਾਂ ਕਹ ਲੈ ਵੀ ਇਹ ਤਾਂ ਹੁਣ ਜੱਜ ਨੇ ਤਾਂ ਇੰਟਰਪ੍ਰੇਟਰ ਨੂੰ ਸੁਣਨਾ, ਰਾਈਟ। ਤੇ ਕਈ ਜਿਹੜੇ ਵਧੀਆ, ਜਿਹੜੇ 2-4 ਉੱਥੇ ਹੈਗੇ, ਉਹ ਜਦੋਂ ਬੋਲਦੇ ਆ ਫਿਰ ਏਦਾਂ ਕਿ ਵਕੀਲ ਲਈ ਵੀ ਫਾਇਦਾ ਕਿ ਉਹ ਵਧੀਆ ਫਿਰ ਜਿੱਦਾਂ ਦਮ ਨਾਲ ਬੋਲਦੇ, ਇਮੋਸ਼ਨ ਪਾ ਕੇ ਉਹਨਾਂ ਨੇ ਬੋਲਦੇ, ਇਮੋਸ਼ਨ ਸੁਣਦੇ ਉਹਦੇ। ਕਲਾਇੰਟ ਬੜਾ ਵਧੀਆ ਬੋਲਦਾ, ਵਧੀਆ ਤਰੀਕੇ ਨਾਲ। ਇੰਟਰਪ੍ਰੇਟਰ ਅੱਗੋਂ ਦੀ ਠੰਡਾ ਜਿਹਾ ਆ ਜਾਂਦਾ, ਜਿੱਦਾਂ ਕਹਿ ਲਓ ਆਤਮਾ ਨਹੀਂ ਹੈਗੀ ਅੰਦਰ, ਹਨਾ। ਉਹਨਾਂ ਨੇ ਉਦਾਂ ਠੰਡੀ ਦੀ ਆਵਾਜ਼ ਸੁਣ ਕੇ ਮਜ਼ਾ ਹੀ ਨਹੀਂ ਆਉਂਦਾ ਬੰਦੇ ਨੂੰ ਆਪ ਹੀ। ਮੈਂ ਕਿਹਾ ਯਾਰ ਕਲਾਇੰਟ ਨੇ ਇੰਨੀ ਵਧੀਆ ਚੀਜ਼ ਕਹੀ, ਤੂੰ ਏਦਾਂ ਦੱਸਣ ਦਿਆ ਜੱਜ ਨੂੰ ਜਿੱਦਾਂ ਕੁਝ ਹੋਇਆ ਹੀ ਨਹੀਂ ਹੋਇਆ ਹੁੰਦਾ। ਇਹ ਜਿਹੜਾ ਇੰਟਰਪ੍ਰੇਟਰ ਟਰਾਂਸਲੇਟਰ ਆ, ਇਹ ਜਿਹੜੀ ਕੋਰਟ ਆ ਉਹ ਉਹਨਾਂ ਨੂੰ ਹਾਇਰ ਕਰਦੀ ਹੈ? ਤੁਹਾਡੇ ਵੱਲੋਂ ਹੁੰਦਾ ਹੈ? ਕੌਣ ਹੁੰਦਾ ਹੈ? ਕੋਰਟ ਹਾਇਰ ਕਰਦੀ ਹੈ। ਅੱਛਾ, ਕੋਰਟ ਹਾਇਰ ਕਰਦੀ ਹੈ ਇਹ। ਤੇ ਅੱਛਾ, ਸੋ ਇਹ ਨਹੀਂ ਆ ਵੀ ਤੁਸੀਂ ਇਤਰਾਜ਼ ਵੀ ਜਿਤਾ ਸਕਦੇ ਆ ਕਿਸੇ ਦੇ ਉੱਤੇ ਵੀ? ਇੱਕ ਤੇ ਮੈਂ ਜਿਤਾਇਆ ਸੀਗਾ, ਔਖੀ ਹੋ ਗਈ ਸੀ ਮੇਰੇ ਨਾਲ ਇੰਟਰਪ੍ਰੇਟਰ ਬਾਹਰ। ਅੱਛਾ, ਮੈਂ ਕਿਹਾ ਆਪਣੀ ਜੌਬ ਕਰਨੀ ਹੈ। ਕਹਿੰਦੀ ਬਾਕੀ ਵਕੀਲ ਫਿਰ ਕਹਿੰਦੀ ਉਹ ਕਰਦੇ ਆ, ਜੇ ਸਾਡੀ ਗਲਤੀ ਹੋ ਜਾ ਦੁਬਾਰਾ ਸਵਾਲ ਪੁੱਛ ਲੈਂਦੇ ਆ। ਮੈਂ ਕਿਹਾ ਮੇਰੀ ਜ਼ਿੰਮੇਵਾਰੀ ਨਹੀਂ ਮੰਨਦੀ। ਮੈਂ ਕਿਹਾ ਤੇ ਦੂਜੀ ਤੀਜੀ ਵਾਰੀ ਫਿਰ ਸਹੀ ਹੋਈ, ਮੈਨੂੰ ਆ ਕੇ ਕਨਫਰੰਟ ਉਹਦੀ ਗੱਲ। ਮੈਂ ਕਿਹਾ ਐਕਚੁਅਲੀ ਬੈਠੇ ਸੀਗੇ ਕਿਸੇ ਹੋਰ ਇੰਟਰਪ੍ਰੇਟਰ ਨਾਲ ਮੈਂ ਗੱਲ ਕਰਦਾ ਸੀਗਾ, ਮੈਨੂੰ ਪਤਾ ਕਿ ਆਪਸ ਵਿੱਚ ਦੋਸਤਾਂ ਨੇ ਜਾ ਕੇ ਚੂੜੀ ਲਾਤੀ ਉਹਨੂੰ। ਤੇ ਮੈਂ ਜਾਵਾਂ, ਮੈਨੂੰ ਫੜ ਲਿਆ, ਕਹਿੰਦੇ ਤੂੰ ਮੇਰੇ ਬਾਰੇ ਏਦਾਂ ਕਿਹਾ। ਮੈਂ ਕਿਹਾ ਤੂੰ ਕੌਣ? ਅੱਛਾ, ਜਾ ਕੇ, ਹਨਾ। ਤੇ ਗੱਲ ਏਦਾਂ ਹੀ, ਉਹ ਬੰਦਾ ਕਹੇ ਕਿ ਮੈਂ ਚਲਾਣਾ ਸ਼ੁਰੂ ਕਰਤਾ। ਉਹ ਬੰਦਾ ਵੀ ਥੋੜਾ ਕਨਫਿਊਜ਼ਿੰਗ ਜਿਹਾ ਸੀ। ਉਹ ਸਾਈਕਲ ਦੀ ਗੱਲ ਕਰੇ ਕਿ ਮੈਂ ਸਾਈਕਲ ਚਲਾਣਾ ਸ਼ੁਰੂ ਕਰਤਾ। ਉਹ ਕਹਿੰਦੇ ਇਹਨੇ ਚੀਕਾਂ ਮਾਰਨੀਆਂ ਸ਼ੁਰੂ ਕਰਤੀਆਂ। ਲੈ, ਉਹ ਪਤਾ ਨਹੀਂ ਕਿੱਥੋਂ ਦੀ ਉਹ ਬਾਈਕ ਕਰੇ, ਉਹ ਕਦੀ ਉਹਨੇ ਮੋਟਰਸਾਈਕਲ ਬਣਾ ਦੇਵੇ, ਕਦੀ ਸਾਈਕਲ ਬਣਾ ਦੇਵੇ। ਜੱਜ ਕਹਿੰਦਾ ਤੂੰ ਤਾਂ ਮੈਨੂੰ ਕਹਿੰਦਾ ਤੂੰ ਚੀਕਾਂ ਮਾਰਦਾ ਪਿਆ, ਤੂੰ ਉੱਥੇ ਪਹੁੰਚਿਆ ਪਿਆ। ਤੇ ਫਿਰ ਏਦਾਂ ਸੀਗਾ, ਉਹ ਕਹਿੰਦਾ ਕਿੱਦਾਂ, ਜੱਜ ਕਹਿੰਦਾ ਕਿੱਦਾਂ ਇਹਦਾ ਟਰਾਇਲ ਕੰਟੀਨਿਊ ਕਰਨਾ, ਤੈਨੂੰ ਲੱਗਦਾ ਕਿ ਇਹ ਕਰ ਦੂਗੀ? ਤੇ ਹੁਣ ਏਦਾਂ ਕਿ ਜੇ ਮੈਂ ਜੱਜ ਨੂੰ ਕਿਹਾ ਕਿ ਨਹੀਂ ਟਰਾਂਸਲੇਟਰ ਨਹੀਂ ਵਧੀਆ, ਉਹਨੇ ਫਿਰ ਤਰੀਕ ਮਾਰਨੀ ਚੱਕ ਕੇ 2026 ਦੀ। ਫਿਰ ਏਦਾਂ ਕਿ ਕਲਾਇੰਟ ਨੇ ਕਹਿਣਾ ਯਾਰ ਮੈਂ ਤਾਂ ਪਹਿਲਾਂ ਹੀ ਬੜੀ ਜ਼ਿਆਦਾ ਵੇਟ ਕੀਤੀ। ਏਦਾਂ ਦੀਆਂ ਕਈ ਸਾਰੀਆਂ ਚੀਜ਼ਾਂ, ਹਨਾ। ਹਾਂਜੀ। ਤੇ ਫਿਰ ਮੈਨੂੰ ਪੁੱਛਿਆ, ਮੈਂ ਕਿਹਾ ਏਦਾਂ ਹਿਸਾਬ ਕਿਤਾਬ ਆ, ਇਹ ਕਰਦੀ ਨਹੀਂ ਬਈ, ਹੁਣ ਕੀ ਕਰਨਾ ਨਾ। ਉਹ ਕਹਿੰਦਾ ਕੋਈ ਨਹੀਂ, ਦੁਬਾਰਾ ਟਰਾਈ ਕਰਦੇ ਆ। ਜੱਜ ਨੇ ਫਿਰ ਦੁਬਾਰਾ ਟਰਾਈ ਕੀਤਾ। ਜੱਜ ਫਿਰ ਏਦਾਂ ਕਹੇ ਬਾਈਕ ਤੇਰਾ ਕਹਿੰਦਾ ਪੈਡਲ ਵਾਲਾ ਸੀਗਾ ਕਿ ਦੂਜਾ ਵਾਲਾ ਸੀਗਾ, ਏਦਾਂ ਇਸ਼ਾਰੇ ਕਰਕੇ ਬੰਦੇ ਨੂੰ। ਤੇ ਉਹ ਕਾਫੀ ਉਹਦਾ ਕੇਸ ਉਹਦਾ ਗ੍ਰਾਂਟ ਕਰਤਾ ਸੀਗਾ। ਤੇ ਫਿਰ ਮੈਨੂੰ ਉਹੀ ਜਿਹੜਾ ਇੰਟਰਪ੍ਰੇਟਰ, ਉਹ ਜਦੋਂ ਬਾਅਦ ਚ ਕਹਿੰਦੀ ਸਾਡੀ ਜੌਬ ਤੇ ਆ ਜਾਂਦੀ ਹੈ ਏਦਾਂ ਬਾਕੀ ਸਾਰੇ ਆਪਾਂ ਇਕੱਠੇ ਹੀ ਕੰਮ ਕਰਨਾ ਹੁੰਦਾ ਏਦਾਂ। ਮੈਂ ਇਕੱਠੇ ਕੁੱਠੇ ਵਾਲਾ ਕੋਈ ਨਹੀਂ। ਮੈਂ ਕਿਹਾ ਆਪਣੀ ਤਾਂ ਮੈਂ ਕਲਾਇੰਟਲ ਜ਼ਿੰਮੇਵਾਰੀ ਆ। ਤਾਂ ਮੈਂ ਕਿਹਾ ਤੂੰ ਸਹੀ। ਫਿਰ ਬਾਅਦ ਚ ਵੀ 1-2 ਵਾਰੀ ਹੋਇਆ ਤਾਂ ਉਹ ਮੇਰੇ ਖਿਆਲ ਨਾਲ ਪੰਜਾਬ ਵਾਲੇ ਪੰਜਾਬੀ ਨਹੀਂ, ਜਿਹੜੇ ਦੂਜੇ ਕਈ ਵਾਰੀ ਉਰਦੂ ਬੋਲਣ ਵਾਲੇ ਆ, ਕਈਆਂ ਨੂੰ ਨਹੀਂ ਵੀ ਆਉਂਦੀ ਸਹੀ ਤਰੀਕੇ ਨਾਲ ਪੰਜਾਬੀ, ਅੱਖਰ ਉੱਖਰ ਫੜਦੇ ਨਹੀਂ। ਮਤਲਬ ਬੇਸਿਕ ਝੂਠ ਬੋਲ ਕੇ ਇੰਟਰਪ੍ਰੇਟਰ ਬਣੇ ਆ, ਧੱਕੇ ਨਾਲ ਕਹਿ ਦੇਣਾ ਮੈਨੂੰ ਆਹ ਲੈਂਗੁਏਜ ਆਉਂਦੀ ਹੈ। ਹੈਗੇ ਲੈਂਗੁਏਜ ਆਉਂਦੀ ਆ ਉਹਨਾਂ ਨੂੰ ਪੰਜਾਬੀ, ਏਦਾਂ ਤਾਂ ਮੈਨੂੰ ਵੀ ਉਰਦੂ ਆਉਂਦੀ ਹੈ, ਰਾਈਟ। ਤੇ ਉਹ ਏਦਾਂ ਕਿ ਥੋੜਾ ਜਿਹਾ ਫਰਕ ਲਹਿਜਾ ਬੋਲਣ ਦਾ, ਅੱਖਰ ਉੱਖਰ ਥੋੜਾ ਜਿਹਾ ਔਖਾ ਹੋ ਜਾਂਦਾ ਕਲਾਇੰਟ ਲਈ। ਤੁਸੀਂ ਤਫਸੀਰ ਕਰੋ, ਤੁਹਾਨੂੰ ਮੁਹਲਤ ਦਿੱਤੀ ਜਾਊਗੀ, ਏਦਾਂ ਕਿ ਵਿੱਚ ਮੈਂ ਵੀ ਸਮਝਿਆ ਯਾਰ ਕੀ ਬੋਲੀ ਜਾਂਦੇ। ਤੇ ਕਲਾਇੰਟ ਵਿਚਾਰਾ ਉਦਾਂ ਹੀ ਸਿੱਧੇ ਹੁਣ ਪੰਜਾਬ 'ਚ ਤੁਹਾਨੂੰ ਪਤਾ ਕਈ ਸਾਰੇ ਇਲਾਕੇ ਆ, ਹਨਾ, ਕਿੱਦਾਂ ਦੀ ਬੋਲੀ ਆ। ਕਈ ਵਾਰੀ ਬੰਦੇ ਨੂੰ ਵਾਕਿਆ ਨਹੀਂ ਸਮਝ ਲੱਗਦਾ। ਤੇ ਏਦਾਂ ਦੇ ਕਈ ਵਾਰੀ ਟਰਾਂਸਲੇਟਰ ਇੰਟਰਪ੍ਰੇਟਰ ਤੇ ਬੰਦਾ ਉਲਝਿਆ ਰਹਿੰਦਾ। ਸੋ ਇਹ ਹੈ ਕਿ ਤੁਸੀਂ ਪੁੱਛਿਆ ਕੋਰਟ 'ਚ ਕੌਣ ਹੁੰਦਾ, ਸੋ ਇੰਟਰਪ੍ਰੇਟਰ ਹੁੰਦਾ। ਹੁਣ ਏਦਾਂ ਦੇਖਿਆ ਜਾਵੇ ਤਾਂ ਇਹ ਵੀ ਕਾਫੀ ਮੇਨ ਬੰਦੇ ਆ, ਕਿਉਂਕਿ ਜੋ ਗੱਲ ਆਪਾਂ ਕਹਿਣੀ ਉਹਨਾਂ ਨੇ ਇਹਨਾਂ ਨੂੰ ਟਰਾਂਸਲੇਟ ਕਰਕੇ ਦੱਸਣੀ ਆ ਤੇ ਉਹਨਾਂ ਨੇ ਵਾਪਸ ਦੱਸਣੀ। ਸੋ ਏਦਾਂ ਕਿ ਕਈ ਵਾਰੀ ਹੁਣ ਮੰਨ ਲਓ ਕਿ ਮੈਨੂੰ ਐਜ਼ ਅ ਲਾਇਰ ਪੰਜਾਬੀ ਆਉਂਦੀ ਹੈ, ਕਈ ਵਾਰੀ ਮੈਂ ਫੜ ਲੈਣਾ ਕਿ ਯਾਰ ਇਹਨੇ ਸਹੀ ਨਹੀਂ ਟਰਾਂਸਲੇਟ ਕੀਤੀ, ਮੈਂ ਦੁਬਾਰਾ ਜਵਾਬ ਕਰਦਾ ਹਨਾ।
ਉਹ ਕਹਿੰਦਾ ਕਿ ਵਕੀਲ ਨੂੰ ਨਹੀਂ ਜੇ ਪੰਜਾਬੀ ਆਉਂਦੀ, ਟਰਾਂਸਲੇਟਰ ਉੱਤੋਂ ਦੀ ਮਾੜਾ ਕਰ ਗਿਆ। ਸੋ ਇਦਾਂ ਕਿ 10-20% ਦਾ ਬੰਦੇ ਦਾ ਖਾ ਹੋ ਜਾਂਦਾ, ਨਾ ਜੱਜ ਨੂੰ ਪਤਾ ਲੱਗਣਾ ਕੀ ਹੋਇਆ, ਨਾ ਕਲਾਇੰਟ ਨੂੰ ਪਤਾ ਲੱਗਣਾ ਨਾ ਲਿਖਿਆ, ਤੇ ਵਕੀਲ, ਟਰਾਂਸਲੇਟਰ, ਜੱਜ ਉਹਦੇ ਵਿੱਚ ਹੀ ਘੁੰਮ ਜਾਂਦਾ ਕਿੱਦਾਂ। ਜਦੋਂ ਅਪੀਲ ਪੂਲ ਉੱਤੇ ਫਾਈਲ ਕਰੀ ਦੀ, ਸੀੜੀਆਂ ਸੁਣੀਆਂ, ਆਪਾਂ ਯਾਰ ਬੰਦੇ ਨੇ ਕਿਹਾ ਤਾਂ ਸਹੀ ਸੀ, ਕਿਹੜਾ ਲਿਖ ਪਤਾ ਨਹੀਂ ਕੀ ਦਿੱਤਾ। ਠੀਕ ਹੈ। ਤੇ ਇਹਦੇ ਵਿੱਚ ਇਦਾਂ ਨਹੀਂ ਹੁੰਦਾ ਵੀ ਜਿੱਦਾਂ ਹੁਣ ਵਕੀਲ ਤੁਸੀਂ ਪੰਜਾਬੀ ਵੀ ਜਾਣਦੇ, ਇੰਗਲਿਸ਼ ਵੀ ਜਾਣਦੇ, ਵੀ ਤੁਸੀਂ ਹੀ ਉਹਦੇ ਲਈ ਟਰਾਂਸਲੇਟ ਕਰ ਸਕਦੇ? ਨਹੀਂ, ਕਿਉਂਕਿ ਮੈਂ ਤਾਂ ਇੰਟਰਸਟਿਡ ਪਾਰਟੀ ਹੈ ਨਾ, ਕਨਫਲਿਕਟ ਆਫ ਇੰਟਰਸਟ। ਮੈਂ ਮੇਰੀ ਕੀ ਗਾਰੰਟੀ ਹੈ, ਬੋਲ ਕੇ ਦੱਸ ਦੂੰਗੇ ਮਤਲਬ। ਹਾਂ ਠੀਕ ਹੈ।